ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ 1 ਕਰੋੜ 64 ਲੱਖ ਦਾ ਤੇਲ ਵਰਤਿਆ। ਹੁਣ ਦੇਖ ਲਓ ਕਿ ਵੀ ਹੁਣ ਤੇਲ ਪੀਤਾ ਹੀ ਕਹਿ ਸਕਦੇ ਜੀ, ਵਰਤਿਆ ਤਾਂ ਚਾਹ ਨਹੀਂ। ਹੁਣ 1 ਕਰੋੜ 64 ਲੱਖ ਇਹ ਛੋਟਾ ਅਮਾਉਂਟ ਨਹੀਂ ਹੈ। ਟੂ ਬਿਗ। ਇਹ ਤਾਂ ਜੇ 24 ਘੰਟੇ ਵੀ ਰਹਿੰਦਾ ਗੱਡੀ 'ਚ ਫਿਰ ਵੀ ਨਹੀਂ ਸੀ ਇੰਨੇ ਦਾ ਤੇਲ ਵਰਤਿਆ ਜਾਣਾ। ਪਰ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਵੇਂ ਜਿਹੜੀ ਗੁਰਸਿੱਖਾਂ ਦੀ ਦਸਵੰਧ ਦੀ ਕਮਾਈ ਹੈ, ਜਿਹੜਾ ਨੇਕ ਗੁਰੂ ਦੇ ਦਰ ਦੇ ਉੱਤੇ ਆ ਕੇ ਕਿਸੇ ਨੇਕ ਕੰਮ ਦੇ ਲਈ ਉਹ ਭੇਟ ਕਰਦੇ ਨੇ, ਉਸ ਦਾ ਕਿਵੇਂ ਇਹ ਤੁਖਮ ਉਡਾ ਰਹੇ ਨੇ। ਕਿਸ ਤਰੀਕੇ ਦੇ ਨਾਲ ਬਜਟ ਦੀ ਗੱਲ ਅਸੀਂ ਕੀਤੀ ਸੀ, 1000 ਕਰੋੜ ਦੇ ਬਜਟ ਨੂੰ ਕਿਵੇਂ ਵਿਦਨ ਮਿੰਟਸ ਈਵਨ ਐਗਜ਼ੈਕਟਿਵ ਕਮੇਟੀ 'ਚ ਵੀ ਡਿਸਕਸ ਨਹੀਂ ਕਰਨ ਦਿੱਤਾ, ਔਰ ਕਿਵੇਂ ਯਾਰ ਬਾਸ਼ਿਆਂ ਨੂੰ ਰਜਾ ਰਹੇ ਨੇ, ਕਿਵੇਂ ਮਿਸ ਐਪਰੋਪਰੀਏਸ਼ਨ ਹੁੰਦੀ ਹੈ। ਮੇਰੇ ਕੋਲ ਬਹੁਤ ਕੁਛ ਇਹਨਾਂ ਦੀ ਇਨਸਾਈਡ ਜਾਣਕਾਰੀ ਹੈ, ਪਰ ਇਹ ਸ਼ਰਮਿੰਦਗੀ ਹੋਏ ਕੌਮ ਨੂੰ ਜੇ ਇਹਨਾਂ ਦੇ ਸਕੈਂਡਲ ਤੋਂ ਬਾਅਦ ਸਕੈਂਡਲ ਬਾਹਰ ਆਣ। ਬਟ ਕੀ ਤੁਸੀਂ ਕਰ ਸਕਦੇ ਹੋ? ਜੀ ਜੀ ਡਾਕਟਰ ਸਾਹਿਬ, ਬਿਲਕੁਲ ਵੈਰੀ ਪੇਨਫੁਲ। ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1578 ਚ ਵਿਲੀਅਮ ਹਾਰਵੇ ਆਫ ਯੂਕੇ ਨੇ ਪਹਿਲੀ ਵਾਰ ਬਲੱਡ ਸਰਕੂਲੇਸ਼ਨ ਦੀ ਖੋਜ ਕੀਤੀ। ਹੁਣ ਜਦੋਂ ਅਸੀਂ ਹਿਊਮਨ ਬਾਡੀ ਦੇ ਹਵਾਲੇ ਨਾਲ ਗੱਲ ਕੀਤੀ ਹੈ ਓਪਨਿੰਗ ਸੈਗਮੈਂਟ ਦੇ ਵਿੱਚ, ਤੇ ਫਿਰ ਸਾਡੀ ਉਹਨਾਂ ਵਿਗਿਆਨੀਆਂ ਨੂੰ, ਉਹਨਾਂ ਐਕਸਪਰਟਸ ਨੂੰ, ਜਿਵੇਂ ਐਨਾਟਮੀ ਦੇ ਹਵਾਲੇ ਨਾਲ ਅੱਜ ਵੀ ਗ੍ਰੇ ਐਨਾਟਮੀ ਜਿਹੜੀ ਹੈ ਉਹ ਮਾਸਟਰਪੀਸ ਹੈ ਕਿ ਕਿਵੇਂ, ਔਰ ਇਹਦੇ 'ਚ ਕਿੰਨੀਆਂ ਸਦੀਆਂ ਦੀ ਮਿਹਨਤ ਹੈ। ਭਾਵੇਂ ਮੈਡੀਕਲ ਸਿਸਟਮ ਤਾਂ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ, ਫਿਰ ਯੂਨਾਨੀ ਸਿਸਟਮ ਜਿਹੜਾ ਹੈ ਉਹ ਗ੍ਰੀਕ ਦੇ ਵਿੱਚ, ਗ੍ਰੀਸ ਦੇ ਵਿੱਚ ਆਇਆ। ਜਿਹੜਾ ਇੰਡੀਅਨ ਸਿਸਟਮ ਆਯੁਰਵੈਦਿਕ ਸਿਸਟਮ ਸੀ, ਚਾਈਨਾ ਦਾ ਆਪਣਾ ਜਿਹੜਾ ਉਹਨਾਂ ਦੀਆਂ ਆਪਣੀ ਐਕੂਪੰਕਚਰ ਦੂਜਾ। ਲੇਕਿਨ ਕਿਵੇਂ ਹੌਲੀ 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 ਜਿਉਂ-ਜਿਉਂ ਨਵੀਆਂ ਰਿਸਰਚਿਸ ਵੱਲ ਕਦਮ ਉੱਠਿਆ, ਪਹਿਲਾਂ ਤਾਂ ਪਤਾ ਹੀ ਨਹੀਂ ਸੀ ਬਾਡੀ ਦੇ ਅੰਦਰ ਕੀ ਹੈ, ਫਿਰ ਲੱਭਿਆ ਗਿਆ, ਐਨਾਟਮੀ ਆਈ ਕਿ ਵੀ ਇਹ ਹੈ ਕੀ ਜੀ, ਉਹਦੇ ਚੋਂ ਫਿਰ ਫਿਜ਼ੀਓਲੋਜੀ ਨਿਕਲੀ ਕਿ ਵੀ ਜਿਹੜੇ ਆਰਗਨ ਪਏ ਨੇ ਕੰਮ ਕਿਵੇਂ ਕਰਦੇ ਨੇ, ਉਹਦੇ ਚੋਂ ਫਿਰ ਪੈਥੋਲੋਜੀ ਨਿਕਲੀ ਕਿ ਵੀ ਜਿਹੜੀ ਫਿਜ਼ੀਓਲੋਜੀ, ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ 'ਚ ਕਿੱਥੇ ਕਿੱਥੇ ਵਿਗਾੜ ਹੁੰਦਾ ਹੈ। ਫਿਰ ਉਹਦੇ ਚੋਂ ਬੈਕਟੀਰੀਆ ਦੂਜੇ ਦਾ ਸਿਧਾਂਤ ਆਇਆ ਕਿ ਵੀ ਕਿਹੜਾ ਬੈਕਟੀਰੀਆ ਕਿਹੜੀ ਬਿਮਾਰੀ ਪੈਦਾ ਕਰਦਾ। ਫਿਰ ਪੈਰਲਲ ਨਾਲ ਮੈਡੀਸਨ ਦਾ ਕੰਮ ਚੱਲਿਆ ਕਿ ਵੀ ਉਹਦੇ ਲਈ ਕੀ ਹੈ। ਹਰਬ ਸੀ ਪਹਿਲਾਂ, ਜੜੀਆਂ ਬੂਟੀਆਂ ਸੀ, ਫਿਰ ਉਹਦੇ ਚੋਂ ਕਰੂਡ ਫਾਰਮ 'ਚ ਮੈਡੀਸਨਸ ਬਣੀਆਂ। ਅੱਜ ਫਾਈਨ, ਅੱਜ ਤਾਂ ਕਈ ਵਰੇ ਰਿਸਰਚਿਸ ਹੁੰਦੀਆਂ। ਸੋ ਇਹ ਜਿਹੜਾ ਬੜੀ ਮਾਰਕਡ ਚੇਂਜ ਸੀ ਮੈਡੀਕਲ ਵਰਲਡ 'ਚ 1578 'ਚ ਜਦੋਂ ਵਿਲੀਅਮ ਹਾਰਵੇ ਨੇ ਬਲੱਡ ਸਰਕੂਲੇਸ਼ਨ ਦਾ ਜਿਹੜਾ ਉਹ ਖੋਜ ਕੀਤੀ। 1793 ਚ ਜਾਪਾਨ ਦੇ ਵਿੱਚ ਵੋਲਕੈਨੋ ਜਿਹੜਾ ਐਬਰਪਟ ਹੋਇਆ, ਜਿਹਦੇ ਚ 53,000 ਲੋਕ ਮਾਰੇ ਗਏ। 1826 ਦੇ ਵਿੱਚ ਸੈਮੂਅਲ ਮੌਰੀ ਨੇ ਇੰਟਰਨਲ ਕੰਬਸਸ਼ਨ ਇੰਜਨ ਇਹਦਾ ਪੇਟੈਂਟ ਲਿਆ। ਇਹ ਵੀ ਜਦੋਂ ਅਸੀਂ ਮਕੈਨੀਕਲ ਦੀ ਦੁਨੀਆ, ਜਿਵੇਂ ਸਰੀਰ ਦੀ ਦੁਨੀਆ 'ਚ ਦੇਖਿਆ, ਇਵੇਂ ਜੇ ਮਕੈਨਿਕਸ ਦੀ ਦੁਨੀਆ 'ਚ ਦੇਖੋ ਤੇ ਇਹ ਬੜੀ ਵੱਡੀ ਚੇਂਜ ਸੀ ਇੰਟਰਨਲ ਕੰਬਸਸ਼ਨ ਇੰਜਨ ਨੇ। ਇਹਨੇ ਫਿਰ ਹੌਲੀ ਹੌਲੀ ਅੱਜ ਕਿਸ ਲੈਵਲ ਤੇ ਚਲਾ ਗਿਆ। ਅੱਜ ਤਾਂ ਇੰਜਨ ਤੋਂ ਪਹਿਲਾਂ ਹੀ ਹੱਥ 'ਚ ਰਿਮੋਟ ਹੁੰਦਾ, ਉਹ ਇੰਜਨ ਨੂੰ ਆਪ ਹੀ ਔਨ ਕਰ ਦਿੰਦਾ। ਅੱਗੇ ਕਿਵੇਂ ਲੱਗੇ ਹੁੰਦੇ ਸੀ, ਕਿਤੇ ਪਾਣੀ ਪਾ ਰਹੇ, ਗਰਮ ਹੋ ਗਿਆ, ਠੰਡਾ ਹੋ ਗਿਆ ਜੀ। 1853 ਚ ਸਿਨਸਿਨਾਟੀ ਦੇ ਵਿੱਚ ਪਹਿਲੀ ਵਾਰ ਜਿਹੜੇ ਫਾਇਰ ਫਾਈਟਰ ਨੇ ਉਹਨਾਂ ਨੂੰ ਐਜ਼ ਏ ਸੈਲਰੀਡ EMPLOYE ਰੱਖਿਆ ਗਿਆ। ਅਦਰਵਾਈਜ਼ ਬਹੁਤ ਵਾਰੀ ਇਹ ਵਲੰਟੀਅਰ ਕੰਮ ਹੀ ਹੁੰਦਾ ਸੀ। ਹੁਣ ਵੀ ਅਮਰੀਕਾ 'ਚ ਕਾਫੀ ਫਾਇਰ ਫਾਈਟਰ ਜਿਹਨਾਂ 'ਚ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਨੇ, ਉਹ ਵਲੰਟੀਅਰ ਕਰਦੇ ਨੇ, ਪੈਸੇ ਨਹੀਂ ਲੈਂਦੇ, ਬਟ ਇਹਨਾਂ ਕੋਲ ਜਿਹੜੇ ਨੇ ਪੇਡ ਫਾਇਰ ਫਾਈਟਰ ਨੇ ਜੀ। 1863 ਚ ਪਹਿਲੀ ਵਾਰ ਵਾਰ ਟਾਈਮ ਕੰਸਕ੍ਰਿਪਸ਼ਨ ਲਾਅ ਆਇਆ ਕਿ ਜਿਹਦੇ 'ਚ ਇਹ ਹੋਇਆ ਕਿ 18 ਸਾਲ ਤੋਂ ਉੱਪਰ ਜੇ ਦੇਸ਼ ਨੂੰ ਖਤਰਾ ਹੈ ਤੇ ਉਹਨੂੰ ਜਿਹੜਾ ਹੈ ਉਹ ਜ਼ਬਰਦਸਤੀ ਫੌਜ ਦੇ ਵਿੱਚ ਭਰਤੀ ਕੀਤਾ ਜਾਏਗਾ। 1899 ਦੇ ਵਿੱਚ ਪਹਿਲੀ ਡਿਸ਼ ਵਾਸ਼ਿੰਗ ਮਸ਼ੀਨ ਮਾਰਕੀਟ ਦੇ ਵਿੱਚ ਆਈ ਸ਼ਿਕਾਗੋ। ਹੁਣ ਦੇਖ ਲਓ, ਇਹ ਬੀਬੀਆਂ ਨੂੰ ਤਾਂ ਇਸ ਬੰਦੇ ਨੂੰ ਇਹਦਾ ਦਿਨ ਮਨਾਉਣਾ ਚਾਹੀਦਾ, ਨਹੀਂ ਤਾਂ ਮਾਰ ਮਾਰ ਕੇ ਸਾਰਾ ਦਿਨ ਭਾਂਡੇ ਕਦੇ ਸਵਾਹ ਦੇ ਨਾਲ ਤੇ ਪਤਾ ਨਹੀਂ ਕਾਹਦੇ ਨਾਲ। ਹੁਣ ਤਾਂ ਐਂ ਧੋ ਕੇ ਡਿਸ਼ ਵਾਸ਼ਰ 'ਚ ਰੱਖੇ, ਬਟਨ ਦੱਬਿਆ। ਵੈਸੇ ਰੌਲਾ ਬੜਾ ਪਾਉਂਦੇ ਡਿਸ਼ ਵਾਸ਼ਿੰਗ ਮਸ਼ੀਨ, ਜੇ ਰਾਤ ਨੂੰ ਚਲਾਓ ਤੇ ਨੀਂਦ ਖਰਾਬ ਕਰਦੀ ਹੈ। ਪਰ ਮੈਂ ਹੈਰਾਨ ਹੈ 1899 ਚ, ਯਾਨੀ 19ਵੀਂ ਸਦੀ ਦੇ ਅਖੀਰ 'ਚ, ਸਾਡੇ ਤਾਂ ਅਜੇ ਵੀ ਹੁਣੀ ਆਈ ਹੈ ਉੱਥੇ ਦੇ। ਪਰ ਮੈਂ ਸਮਝਦਾ ਵੀ ਇਸ ਬੰਦੇ ਨੇ, ਇਹ ਬੀਬੀਆਂ ਨੂੰ ਤੁਸੀਂ ਆਪਣੇ ਰਿਕਮੈਂਡ ਕਰੋ ਜਰਾ, ਇਹਨੇ ਬਹੁਤ ਸੇਵਾ ਕੀਤੀ ਹੈ ਇਸ ਬੰਦੇ ਨੇ ਜਿਹਨੇ ਪਹਿਲਾਂ ਲਿਆ। 1933 ਦੇ ਵਿੱਚ ਹਿਮਲਰ ਜਰਮਨੀ ਦਾ ਪੁਲਿਸ ਕਮਿਸ਼ਨਰ ਬਣਿਆ, ਜਿਹਨੇ ਬਹੁਤ ਜ਼ੁਲਮ ਕੀਤੇ ਯਹੂਦੀਆਂ ਤੇ ਜਿਪਸੀਆਂ ਤੇ। 1952 ਚ ਲਮੈਟੋ ਤੇ ਜਾਰਜ ਗੈਮੋ ਨੇ ਪਹਿਲੀ ਵਾਰ ਜਿਹੜਾ ਇਹ ਥਿਊਰੀ ਦਿੱਤੀ, ਬਿਗ ਬੈਂਗ ਥਿਊਰੀ, ਜਿਹਦੇ ਤੇ ਹੁਣ ਬੜਾ ਵੱਡਾ ਐਕਸਪੈਰੀਮੈਂਟ ਵੀ ਹੋਇਆ $2-3 ਬਿਲੀਅਨ ਲਾ ਕੇ,
ਕਿ ਜਿਹੜਾ ਸਾਡਾ ਬਣਿਆ ਇੱਕ ਬਿਗ ਬੈਂਗ ਹੋਇਆ, ਜ਼ੋਰ ਦਾ ਧਮਾਕਾ ਹੋਇਆ ਔਰ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਇੱਕੋ ਵਾਰੀ ਹੋਇਆ ਬਿਗ ਬੈਂਗ, ਚਾਰ ਚਫੇਰੇ ਪਾਣੀ ਪਾਣੀ ਜੀ। 1970 ਦੇ ਵਿੱਚ ਨਿਕਸਨ ਨੇ, ਪ੍ਰੈਜ਼ੀਡੈਂਟ ਨਿਕਸਨ ਨੇ ਸਿਗਟਾਂ ਦੀ ਇਸ਼ਤਿਹਾਰਬਾਜ਼ੀ ਤੇ ਪਾਬੰਦੀ ਦੇ ਬਿੱਲ ਤੇ ਦਸਤਖਤ ਕੀਤੇ। ਮੋਦੀ ਸਰਕਾਰ ਨੇ ਤਾਂ ਜਿਹੜਾ ਉਹ ਫੋਟੋਆਂ ਦੇ ਉੱਤੇ ਛਾਪਣਾ ਸੀ ਉਹ ਵੀ ਪੁੱਠਾ ਕਰਤਾ। ਲੇਕਿਨ ਮਤਲਬ ਅੱਜ ਤੋਂ ਲਗਭਗ 45 ਸਾਲ ਪਹਿਲਾਂ ਅਮਰੀਕਨਾਂ ਨੇ ਜਦੋਂ ਕਿ ਰਿਸਰਚ ਕਨਵਿੰਸਿੰਗ ਸੀ, ਉਹਨਾਂ ਨੇ ਕਿਹਾ ਨੋ ਐਡਵਰਟਾਈਜ਼ਮੈਂਟ ਜੀ। 1976 ਚ ਐਪਲ ਕੰਪਿਊਟਰ ਦੀ ਸ਼ੁਰੂਆਤ ਹੋਈ। ਸੋ ਹੁਣ ਤੱਕ ਤਾਂ ਇਹੀ ਪਤਾ ਸੀ ਕਿ ਜੀ ਐਪਲ ਐਨ ਐਪਲ ਏ ਡੇ ਕੀਪਸ ਦਾ ਡਾਕਟਰ ਅਵੇ, ਸੇਬ ਖਾਓ। ਹੁਣ ਇਹ ਵੀ ਸੇਬ ਆ ਗਿਆ, ਸਾਰਾ ਦਿਨ ਸੇਬ ਤੇ ਹੀ ਬੈਠੇ ਹੁੰਦੇ ਨੇ ਜੀ। ਵੈਸੇ ਇਹ ਬਹਿਣਾ ਜਿਹੜਾ ਉਹ ਸੇਬ ਖਾਦੇ ਦਾ ਅਸਰ ਵੀ ਗਾਇਬ ਕਰ ਦਿੰਦਾ। 1979 ਚ ਆਇਤੁੱਲਾ ਖਮੀਨੀ ਨੇ ਈਰਾਨ ਨੂੰ ਇੱਕ ਇਸਲਾਮਿਕ ਸਟੇਟ ਡਿਕਲੇਅਰ ਕੀਤਾ, ਸ਼ਾਹ ਆਫ ਈਰਾਨ ਨੂੰ ਬਾਹਰ ਕੱਢਿਆ। ਇਹ ਬਹੁਤ ਵੱਡੀ ਤਬਦੀਲੀ ਸੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਤੁਹਾਡੇ ਲਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੀ ਸਕੀਮ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਸਮਝਦਾ ਵੀ ਜਦੋਂ ਬਾਦਲ ਚਲਾ ਗਿਆ ਦੁਨੀਆ ਤੋਂ ਤੇ ਇਹਨੂੰ ਖਿਤਾਬ ਹਿਸਟਰੀ ਨੇ ਦੇਣਾ ਚਾਹਿਆ। ਕੀ ਕਹਿਣਗੇ? ਦੁਨੀਆ ਦਾ ਸਭ ਤੋਂ ਮਕਾਰ ਆਦਮੀ, ਸਿੱਖਾਂ ਦਾ ਸਭ ਤੋਂ ਝੂਠਾ ਆਦਮੀ, ਸਭ ਤੋਂ ਸਫਲ ਉਹ ਬੰਦਾ ਜਿਹਨੇ ਸਭ ਨੂੰ ਮੂਰਖ ਬਣਾਇਆ, ਕੌਮ ਨੂੰ। ਅੱਧੀ ਸਦੀ 1970 ਚ ਬਣਿਆ ਸੀ ਜੀ, ਪਹਿਲੀ ਵਾਰ ਚੀਫ ਮਿਨਿਸਟਰ। ਡਟ ਕੇ ਝੂਠ ਬੋਲਦਾ ਹੈ ਔਰ ਕੋਈ ਪਰਵਾਹ ਨਹੀਂ ਹੈ। ਹੁਣ ਮੋਦੀ ਜਿੱਦਣ ਆਇਆ 23 ਮਾਰਚ ਨੂੰ ਪੰਜਾਬ 'ਚ ਸ਼ਹੀਦਾਂ ਦੇ ਨਾਂ ਥੱਲੇ ਆਪਣਾ ਇੱਕ ਕਵਰ ਕਰਨ ਕਿ ਜੀ ਕਿਵੇਂ ਕੈਨੇਡਾ ਆਣਾ, ਦਰਬਾਰ ਸਾਹਿਬ ਵੀ ਹਾਜ਼ਰੀ ਲਵਾਓ, ਤੇ ਉੱਥੇ ਉਹਨੇ ਜਿਹੜੇ ਐਗਜ਼ੈਕਟ ਸਟੇਟਮੈਂਟ ਦਿੱਤੀ ਮੋਦੀ ਨੇ, ਉਹਨੇ ਕਿਹਾ ਰਿਵਰਸ ਸ਼ੁੱਡ ਬੀ ਲਿੰਕਡ ਐਂਡ ਓਲਡ ਕੈਨਾਲਸ ਵਿਲ ਬੀ ਰਿਪੇਅਰਡ ਹੀ ਹੈਡ ਟੋਲਡ ਫਾਰਮਰ। ਉਹਨੇ ਇਹ ਕਿਹਾ ਇਹ ਵਿਲ ਬੀ ਕਿ ਵੀ ਇਹ ਦਰਿਆ ਜੋੜੇ ਜਾਣਗੇ ਔਰ ਇਹ ਜਿਹੜੀਆਂ ਨਹਿਰਾਂ ਨੇ ਇਹਨਾਂ ਨੂੰ ਰਿਪੇਅਰ ਕਰੋ। ਹੁਣ ਬਾਦਲ ਜਿਹੜਾ ਟੋੜੇ ਦੀ, ਜਿਸ ਟੋੜੇ ਨੂੰ ਜਿਹੜਾ ਇਹ ਟ੍ਰੇਟਰ ਔਰ ਇੰਡੀਅਨ ਏਜੰਟ ਕਹਿੰਦਾ ਰਿਹਾ, ਹੁਣ ਉੱਥੇ ਬੜੀਆਂ ਸ਼ਰਧਾਂਜਲੀਆਂ ਦਿੰਦਾ ਜੀ। ਉਹਦੇ ਭੋਗ ਮੌਕੇ ਉਹਨੇ ਕਿਹਾ ਬਾਦਲ ਟੁਡੇ ਸੈਡ state government had already constructed dams over its rivers Satluj, Beas and Ravi, and as on today there was hardly any river which was untapped। ਕਿ ਜੀ ਅਸੀਂ ਸਤਲੁਜ, ਬਿਆਸ, ਰਾਵੀ ਤੇ ਡੈਮ ਬਣਾਏ ਨੇ, ਕੋਈ ਐਸਾ ਦਰਿਆ ਨਹੀਂ ਜਿਹਨੂੰ ਅਸੀਂ ਜਿੱਤੇ ਡੈਮ ਨਾ ਬਣਾਇਆ ਹੋਏ। our state is already water deficit, ਅਸੀਂ ਪਾਣੀ ਦੀ ਕਮੀ ਹੈ, and interlinking of rivers in the state is distant reality। ਹੁਣ ਇਹ ਸ਼ਬਦ ਜਿਹੜਾ ਹੈ distant reality ਇੱਕ ਦੂਰ ਦਾ ਸੱਚ ਹੈ। ਮਤਲਬ ਇਹ ਹੈ ਵੀ ਮੇਰੇ ਮਰਨ ਤੋਂ ਬਾਅਦ ਭਾਵੇਂ ਜੋੜ ਦੇਣਗੇ, ਕਿਉਂਕਿ ਅਜੇ ਤਾਂ ਸਰਵੇ ਹੋਣੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵਾਜਪਾਈ ਸਰਕਾਰ ਦੇ ਵੇਲੇ ਜਦੋਂ ਬਾਦਲ ਉਸ ਸਰਕਾਰ ਦਾ ਹਿੱਸਾ ਸੀ, ਇਹ ਪ੍ਰਪੋਜ਼ਲ ਆਈ, ਅੱਗੇ ਤੁਰੀ। ਮੋਦੀ ਨੇ ਜਿਹੜੇ ਚੀਜ਼ਾਂ ਆਪਣੇ 5 ਸਾਲ ਦੇ ਵਿੱਚ ਪ੍ਰਾਇੋਰਟੀ 'ਚ ਰੱਖੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਗੰਗਾ ਦੀ ਸਫਾਈ ਔਰ ਇਹ ਇੰਟਰਲਿੰਕਿੰਗ ਆਫ ਰਿਵਰਸ ਇਹਦਾ ਹਿੱਸਾ ਹੈ। ਸੋ ਜ਼ਾਹਰ ਹੈ ਕਿ ਬਾਦਲ ਕਿਹਨੂੰ ਮੂਰਖ ਬਣਾ ਰਿਹਾ ਹੈ ਕਿ ਇਹ ਕਹਿ ਕੇ ਕਿ ਜੀ ਇਹ ਡਿਸਟੈਂਟ ਰਿਐਲਿਟੀ ਹੈ। ਜ਼ਾਹਰ ਹੈ ਕਿ ਕੋਈ ਅੱਜ ਕੱਲ ਨਹੀਂ ਹੋਣ ਲੱਗਾ, ਲੇਕਿਨ ਆਲਰੇਡੀ ਜਦੋਂ ਇੱਕ ਵਾਰੀ ਪਲਾਨ ਇਨ ਪਲੇਸ ਆਈ ਔਰ ਇਹਦਾ ਮਕਸਦ ਹੀ ਪੰਜਾਬ ਦੀ ਜਿਹੜੀ ਸਤਲੁਜ ਯਮੁਨਾ ਲਿੰਕ ਨਹਿਰ ਹੈ, ਇਹ ਵੀ ਇੰਟਰਲਿੰਕਿੰਗ ਆਫ ਰਿਵਰਸ ਹੈ ਔਰ ਇਹ ਡਿਸਟੈਂਟ ਰਿਐਲਿਟੀ ਨਹੀਂ ਹੈ। ਇਟਸ ਗੋਇੰਗ ਟੂ ਹੈਪਨ ਐਨੀ ਟਾਈਮ ਇਨ ਫਿਊਚਰ। ਪਰ ਇਹ ਮਕਾਰ ਆਦਮੀ ਕਿਸ ਕਦਰ ਧੋਖਾਦਹੀ ਕਰ ਰਿਹਾ ਔਰ ਜਾਂ ਤਾਂ ਕੌਮ, ਹੁਣ ਮੈਂ ਕੀ ਸ਼ਬਦ ਕਵਾਂ, ਮੈਂ ਬੰਦ ਹੀ ਕਰ ਦਿਆਂ, ਬਿਹਤਰ ਹੈ। ਨਹੀਂ ਤਾਂ ਆਲਵੇਜ਼ ਤੁਸੀਂ ਕਹਿੰਦੇ ਰਹਿੰਦੇ ਮੈਂ ਕੋਈ ਅਸਰ ਤੇ ਹੁੰਦਾ ਨਹੀਂ ਕਿਸੇ ਤੇ। ਜੀ ਡਾਕਟਰ ਸਾਹਿਬ ਤੁਹਾਡੇ ਤਾਂ ਹੁੰਦਾ ਕਿ ਨਹੀਂ? ਹਾਂਜੀ, ਕਿਉਂ ਨਹੀਂ ਹੁੰਦਾ ਹੈਗਾ? ਇੰਨਾ ਹੀ ਬੜਾ, ਇੱਕ ਤੇ ਹੋ ਜਾਏ ਇੰਨਾ ਬੜਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਗੌੜੀ ਰਾਗ ਦਾ ਸ਼ਬਦ ਚੁਣਿਆ। ਜਬ ਹਮ ਏਕੋ ਏਕ ਕਰ ਜਾਣੇ ਤਬ ਲੋਗੈ ਕਾਹੇ ਦੁਖ ਮਾਨਿਆ। ਹਮ ਅਪਤੈ ਆਪਣੀ ਪਤ ਖੋਈ ਹਮਰਿਆ ਖੋਜ ਪਰੋ ਮਤ ਕੋਈ। ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਓ ਨਾਹੀ। ਪਤ ਅਪਤ ਤਾਂ ਕੀ ਨਹੀਂ ਲਾਜ ਤਬ ਜਾਨੋਗੇ ਜਬ ਉਗਰੈ ਗੋਪਾਜ। ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ ਰਾਮ। ਜੀ ਇਸ 'ਚ ਭਗਤਾਂ ਦਾ ਵਰਤਾਰਾ, ਰੱਬ ਦੇ ਬੰਦੇ, ਔਰ ਉਹਨਾਂ ਨੂੰ ਕਿਵੇਂ ਲੋਕ ਠਿੱਠ ਕਰਦੇ ਨੇ, ਮਜ਼ਾਕ ਕਰਦੇ ਨੇ, ਉਹਨਾਂ ਨੂੰ ਰਿਡੀਕਿਊਲ ਕਰਦੇ ਨੇ, ਔਰ ਫਕੀਰ ਦੇ ਮਨ ਦੀ ਹਾਲਤ ਜਿੱਥੇ ਉਹ ਬੇਪਰਵਾਹ ਹੈ ਲੋਕਾਂ ਦੇ ਬਾਰੇ ਕਿ ਤੁਹਾਡਾ ਪਤ
ਅਪੱਤ ਦੀ ਕੋਈ ਡੈਫੀਨੇਸ਼ਨ ਸਾਨੂੰ ਨਹੀਂ ਜਿਹੜੀ ਹੈ ਉਹ ਮਾਰ ਸਕਦੀ। ਇਹ ਤਾਂ ਰੱਬ ਦੇ ਦਰ ਤੇ ਜੇ ਸਾਡੀ ਪੱਤ ਹੈ, ਆਨਰ ਹੈ, ਤੇ ਅਸੀਂ ਪਤਵਾਨ ਹੈ। ਜੇ ਨਹੀਂ ਹੈ ਤੇ ਫਿਰ ਅਸੀਂ ਅਪੱਤ ਹੈ। ਪਰ ਤੁਹਾਡਾ ਕਿਹਾ ਜਿਹੜਾ ਹੈ ਸਾਡੇ ਤੇ ਕੋਈ ਅਸਰ ਨਹੀਂ ਕਰਦਾ ਲੋਕਾਂ ਦਾ। ਇਹ ਇਹਦਾ ਤਤਸਾਰ ਹੈ। ਜਬ ਹਮ ਏਕੋ ਏਕ ਕਰ ਜਾਣੇ ਆ ਤਬ ਲੋਗਾ ਕਾਹੇ ਦੁੱਖ ਮਾਨੇ। ਜੇ ਮੈਂ ਇੱਕ ਰੱਬ ਨੂੰ ਉਹਦੇ ਤੇ ਹੀ ਆਪਣੀ ਡੋਰ ਆਪਣੀ ਟੇਕ ਰੱਖੀ ਤੇ ਲੋਕਾਂ ਨੂੰ ਇਹ ਕਬੂਲ ਨਹੀਂ ਹੋਇਆ, ਉਹਨਾਂ ਨੂੰ ਬਹੁਤ ਦੁੱਖ ਲੱਗਦਾ ਕਿ ਵੀ ਮੈਂ ਕਿਉਂ ਇਸ ਰਸਤੇ ਤੁਰਿਆ ਜੀ। ਹਮ ਅਪਤੈ ਆਪਣੀ ਪਤ ਖੋਈ ਹਮਰਿਆ ਖੋਜ ਪਰੋ ਮਤ ਕੋਈ। ਉਹ ਕਹਿੰਦੇ ਨੇ ਕਿ ਵੀ ਦੁਨੀਆ ਨੇ ਮੈਨੂੰ ਤਾਂ ਬੇਪਤ ਕੀਤਾ, ਅਪਤ ਕੀਤਾ, ਤੇ ਇਹ ਦੁਨੀਆ ਦੇ ਲੋਕੋ ਮੇਰੇ ਰਸਤੇ ਤੇ ਨਾ ਆਣਾ, ਕਿਉਂਕਿ ਇਹ ਡਿਸਆਨਰਿੰਗ ਦਾ ਰਸਤਾ ਹੈ। ਇੱਥੇ ਜੋ ਮਰਜ਼ੀ ਤੁਸੀਂ ਕਰੋ ਤੁਹਾਨੂੰ ਦੁਨੀਆ ਨੇ ਬੁਰਾਈ ਕਹਿਣਾ, ਇਸ ਲਈ ਇਸ ਰਸਤੇ ਨਾ ਆਇਓ। ਇਹ ਵੀ ਫਕੀਰ ਦੀ ਮੌਜ ਹੈ। ਫਿਰ ਉਹ ਆਪਣੇ ਆਪ ਹਮ ਮੰਦੇ ਮੰਦੇ ਮਨ ਮਾਈ, ਮੈਂ ਬਹੁਤ ਮਾੜੇ ਹਾਂ ਅਸੀਂ, ਸਾਡੇ ਮਨ ਵੀ ਗੰਦੇ ਨੇ। ਸਾਂਝ ਪਾਤ ਕਾਹੂ ਸਿਓ ਨਾ, ਇਸ ਲਈ ਅਸੀਂ ਕਿਸੇ ਦੇ ਨਾਲ ਕੋਈ ਸਾਂਝ ਪਾਤ ਕੋਈ ਸਾਂਝੇਦਾਰੀ ਨਹੀਂ ਕੀਤੀ। ਪਤ ਅਪਤ ਤਾਂ ਕੀ ਨਹੀਂ ਲਾਜ, ਸਾਨੂੰ ਕੋਈ ਪਤ ਤੇ ਬੇਪਤ ਹੋਣ ਦੇ ਵਿੱਚ ਕੋਈ ਸਾਨੂੰ ਫਰਕ ਨਜ਼ਰ ਨਹੀਂ ਆਉਂਦੇ। ਤਬ ਜਾਣੋਗੇ ਜਬ ਉਗਰਿਆ ਗੋਪਾਜ, ਕਿ ਅੱਜ ਤਾਂ ਤੁਸੀਂ ਇਹ ਕਹਿ ਰਹੇ ਹੋ ਜਦੋਂ ਤੁਹਾਡਾ ਪਾਜ ਮਲੰਮਾ ਲੈ ਜਾਏਗਾ ਤੁਹਾਡੀ ਹਕੀਕਤ, ਇਹ ਜਿਹੜੇ ਭਗੌੜੇ ਨੇ ਰੱਬ ਤੋਂ ਜਾਂ ਜਿਹੜੇ ਦੁਨੀਆ 'ਚ ਇਸ ਕਿਸਮ ਦੇ ਲੋਕ ਨੇ ਉਸ ਕਰੈਕਟਰ ਨੂੰ ਕਹਿ ਰਹੇ, ਤਬ ਜਾਣੋਗੇ ਜਬ ਉਗਰਿਆ ਗੋ ਪਾਜ, ਜਦੋਂ ਤੁਹਾਡਾ ਪਾਜ ਉਗੜਿਆ ਉਦੋਂ ਤੁਹਾਨੂੰ ਅਕਲ ਆਏਗੀ। ਕਹੋ ਕਬੀਰ ਪਤ ਹਰ ਪਰਵਾਨ, ਉਹ ਕਹਿੰਦੇ ਨੇ ਵੀ ਮੈਂ ਉਦੋਂ ਪਤਵਾਨ ਹੁੰਦਾ ਜਦੋਂ ਮੈਂ ਵਾਹਿਗੁਰੂ ਦੇ ਦਰ ਤੇ ਕਬੂਲ ਹੁੰਦਾ ਜੀ। ਸਰਬ ਤਿਆਗ ਭਜ ਕੇਵਲ ਰਾਮ, ਕਿ ਮੈਂ ਸਭ ਨੂੰ ਛੱਡ ਕੇ ਸਿਰਫ ਉਸ ਰਾਮ ਨੂੰ ਉਸ ਨਿਰੰਕਾਰ ਨੂੰ ਹੀ ਯਾਦ ਕਰਦਾ। ਤੇ ਇਹੋ ਹੀ ਹੋਣਾ ਜਿਹੜਾ ਪਤ ਸੇਤੀ ਘਰ ਜਾਓ, ਜਦੋਂ ਬਾਰ-ਬਾਰ ਗੁਰਬਾਣੀ 'ਚ ਪਤ ਦਾ ਆਂਦਾ ਹੈ, ਉਹ ਇਹ ਨਹੀਂ ਹੈ ਕਿ ਦੁਨੀਆ 'ਚ ਤੁਹਾਨੂੰ ਕਿਹਨੇ ਵਾਹ ਵਾਹ ਕਿਹਾ ਤੇ ਕਿਹਨੇ ਤੋਏ ਤੋਏ ਕਿਹਾ ਜਾਂ ਓਏ ਓਏ ਕਿਹਾ ਜੀ। ਇਹ ਨਹੀਂ ਹੈ ਕਿ ਭਾਈ ਪਤ ਸੇਤੀ ਘਰ ਜਾਓ, ਕਿ ਜਦੋਂ ਅਸੀਂ ਪਤ ਦੇ ਨਾਲ ਨਿਰੰਕਾਰ ਦੀ ਯਾਦ ਤੇ ਨਿਰੰਕਾਰ ਦਾ ਆਪਣੀ ਗਲਵੱਕੜੀ 'ਚ ਲੈ ਲੈਣਾ, ਨਿਰੰਕਾਰ ਦੇ ਨਾਲ ਇੱਕਮਿਕ ਹੋਣਾ ਜੀਵਨ ਦੇ ਅੰਦਰ ਵੀ ਔਰ ਜੀਵਨ ਦੇ ਖਾਤਮੇ ਤੋਂ ਬਾਅਦ ਵੀ ਜਿਹੜਾ ਹੈ। ਔਰ ਇਹੀ ਅਸੀਂ ਜਦੋਂ ਪੜ੍ਹਦੇ ਹਾਂ ਕਿ ਜਿਉਂ ਜਲ ਮੈਂ ਜਲ ਆਏ ਸਮਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ। ਇਹ ਜਦੋਂ ਵਿਸਰਾਮ ਹਮੇਸ਼ਾ ਦੇ ਲਈ ਉਸ ਦੀ ਗੋਦ ਮਿਲਦੀ ਹੈ। ਔਰ ਇਹੀ ਅੱਜ ਦੇ ਵਿਚਾਰ ਦਾ ਤਤਸਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।